ਆਪਾਂ ਇੱਕ ਬੜੀ ਅਹਿਮ ਖਬਰ ਤੋਂ ਗੱਲ ਕਰੀਏ 26 ਜਨਵਰੀ ਦੀ ਝਾਕੀ ਦੀ। ਇਸ ਵਾਰ ਕਹਿੰਦੇ ਨਹੀਂ ਨਜ਼ਰ ਆਵੇਗੀ ਪੰਜਾਬ ਦੀ ਝਾਕੀ 26 ਜਨਵਰੀ ਦੀਆਂ ਝਾਕੀਆਂ ਦੇ ਵਿੱਚ। ਪ੍ਰਵੀਨ ਜੀ, ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜੀ ਅਚੇਚੇ ਤੌਰ ਤੇ ਇਸ ਵਿਸ਼ੇ ਨਾਲ ਸੰਬੰਧਿਤ ਮਸਲੇ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਪ੍ਰੈਸ ਕਾਨਫਰੰਸ ਬੁਲਾਈ। ਕਾਫੀ ਘੱਟ ਪ੍ਰੈਸ ਕਾਨਫਰੰਸਾਂ ਕਰਦੇ ਆ ਮੁੱਖ ਮੰਤਰੀ ਸਾਹਿਬ, ਨਹੀਂ ਤਾਂ ਸੋਸ਼ਲ ਮੀਡੀਆ ਰਾਹੀਂ, ਟਵੀਟ ਰਾਹੀਂ ਜਾਂ ਆਪਣੀ ਵੀਡੀਓ ਕਲਿੱਪ ਰਾਹੀਂ ਉਹ ਜਾਣਕਾਰੀ ਸਾਂਝੀ ਕਰ ਦਿੰਦੇ ਆ। ਤੇ ਪਰ ਕੱਲ ਪ੍ਰੈਸ ਕਾਨਫਰੰਸ ਕੀਤੀ, ਚਲੋ ਨਰਿੰਦਰ ਮੋਦੀ ਤਾਂ ਕਰਦੇ ਹੀ ਨਹੀਂ, ਕਿ ਫਿਰ ਵੀ ਮੁੱਖ ਮੰਤਰੀ ਸਾਹਿਬ ਨੇ ਕੀਤੀ ਤਾਂ ਸਹੀ। ਤੇ ਇਹ ਵਿਸ਼ਾ ਵੀ ਕਹਿੰਦੇ ਗੰਭੀਰ ਸੀ, ਇਸੇ ਲਈ ਕਹਿੰਦੇ ਕਿ ਨਹੀਂ, ਮੈਂ ਇਹਨਾਂ ਦਿਨਾਂ ਦੇ ਵਿੱਚ ਚਾਹੁੰਦਾ ਨਹੀਂ ਸੀ ਕੋਈ ਰਾਜਨੀਤਿਕ ਇਹੋ ਜਿਹੀ ਗੱਲਬਾਤ ਕੀਤੀ ਜਾਵੇ ਕਿ ਸ਼ਹੀਦੀ ਸਭਾ ਦੇ ਦਿਨ ਚੱਲਦੇ ਨੇ। ਸੋ ਇਸ ਲਈ ਕਹਿੰਦੇ, ਪਰ ਕੇਂਦਰ ਵੱਲੋਂ ਜਿਹੜਾ ਪੰਜਾਬ ਨਾਲ ਵਿਤਕਰਾ ਕੀਤਾ ਗਿਆ, ਧੱਕਾ ਕੀਤਾ ਗਿਆ, ਉਹਦੇ ਸੰਦਰਭ 'ਚ ਕਹਿੰਦੇ ਮੈਨੂੰ ਤੁਰੰਤ ਪ੍ਰੈਸ ਕਾਨਫਰੰਸ ਕਰਨੀ ਪਈ। ਚੰਡੀਗੜ੍ਹ ਦੇ ਪੰਜਾਬ ਭਵਨ ਦੇ ਵਿੱਚ ਪ੍ਰੈਸ ਕਾਨਫਰੰਸ ਸੀ ਔਰ ਇਹ ਮਸਲਾ ਸੀਗਾ ਗਣਤੰਤਰ ਦਿਵਸ ਮੌਕੇ 26 ਜਨਵਰੀ ਦੀ ਪਰੇਡ ਮੌਕੇ ਪੰਜਾਬ ਦੀ ਝਾਕੀ ਨੂੰ ਦਰਕਿਨਾਰ ਕਰਨ ਦਾ। ਪ੍ਰਵੀਨ ਜੀ, ਲਗਾਤਾਰ ਦੂਜੀ ਵਾਰ ਹੈ, ਪਿਛਲੇ ਬਰੇ ਵੀ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਕੀਤੀ ਗਈ, ਇਸ ਵਾਰ ਵੀ ਸ਼ਾਮਲ ਨਹੀਂ ਕੀਤੀ। 2017 ਤੋਂ ਬਾਅਦ ਇਹ 2 ਵਾਰ ਹੋ ਗਿਆ ਕਿ ਪੰਜਾਬ ਦੀ ਝਾਕੀ ਨੂੰ ਬਾਹਰ ਕੀਤਾ ਗਿਆ। ਵੈਸੇ ਕੇਂਦਰ ਕਹਿੰਦਾ ਕਿ ਅਸੀਂ ਤਾਂ ਭਾਈ 20 ਸੂਬਿਆਂ ਨੂੰ ਸ਼ਾਮਲ ਕੀਤਾ ਤੇ ਬਾਕੀ ਸੂਬੇ ਵੀ ਹੈਗੇ ਨੇ। ਸੋ ਇਸ ਲਈ ਇਹ ਵਿਤਕਰਾ ਨਹੀਂ ਹੁੰਦਾ, ਇਹ ਰੈਂਡਮਲੀ ਇੱਕ ਕਮੇਟੀ ਹੈ ਜਿਹੜੀ ਚੋਣ ਕਰਦੀ, ਕਿਉਂਕਿ ਅਸਲ 'ਚ ਪ੍ਰਕਿਰਿਆ ਇੱਕ ਕਹਿੰਦੇ ਉਹਨਾਂ ਨੇ ਆਪਣੀ ਪ੍ਰਕਿਰਿਆ ਦਾ ਹਵਾਲਾ ਦਿੱਤਾ ਕਿ ਅਗਸਤ ਸਤੰਬਰ ਦੇ ਵਿੱਚ ਅਸੀਂ ਸੂਬਿਆਂ ਨੂੰ ਇੱਕ ਚਿੱਠੀ ਕੱਢਦੇ ਹਾਂ ਕਿ ਭਾਈ ਤੁਸੀਂ ਅਪਲਾਈ ਕਰੋ, ਤੇ ਉਹ ਜਿਹੜੇ ਸੂਬੇ ਅਪਲਾਈ ਕਰਦੇ ਨੇ ਫਿਰ ਉਸ ਦੇ ਆਧਾਰ ਤੇ ਉਹਨਾਂ ਨਾਲ ਬੈਠਕਾਂ ਦਾ ਦੌਰ ਸ਼ੁਰੂ ਹੁੰਦਾ, ਕਿਉਂਕਿ ਰੱਖਿਆ ਮੰਤਰਾਲੇ ਦੀ ਇੱਕ ਕਮੇਟੀ ਹੈ ਜਿਹੜੀ ਉਹ ਝਾਕੀਆਂ ਦਾ ਸਾਰਾ ਦੇਖਦੀ ਆ। ਫਿਰ ਉਹ ਅਧਿਕਾਰੀਆਂ ਦੀਆਂ 2-2 3-3 ਬੈਠਕਾਂ ਹੁੰਦੀਆਂ, ਉਹ ਤੋਂ ਬਾਅਦ ਫਿਰ ਜਿਹੜੀ ਝਾਕੀਆਂ ਫਾਈਨਲ ਹੋ ਜਾਂਦੀਆਂ ਉਹਨਾਂ ਦੇ ਸੂਬਿਆਂ ਨੂੰ ਵੀ ਸੂਚਿਤ ਕਰ ਦਿੱਤਾ ਜਾਂਦਾ। ਸੋ ਇਸ ਤਰ੍ਹਾਂ ਦੀ ਇੱਕ ਚਿੱਠੀ ਪੰਜਾਬ ਸਰਕਾਰ ਨੂੰ ਲੰਘੇ ਦਿਨੀ ਹਾਸਲ ਹੋਈ, ਜਿਹਦੇ ਵਿੱਚ ਲਿਖਿਆ ਗਿਆ ਕਿ ਤੁਹਾਡੇ ਸੂਬੇ ਦੀ ਝਾਕੀ ਸ਼ਾਮਲ ਨਹੀਂ ਆ। ਤੇ ਮੁੱਖ ਮੰਤਰੀ ਸਾਹਿਬ ਨੇ ਤੁਰੰਤ ਪ੍ਰੈਸ ਕਾਨਫਰੰਸ ਬੁਲਾਈ। ਉਹ ਕਹਿੰਦੇ ਜੀ ਇਹ ਸਿੱਧਾ ਸਾਡੇ ਨਾਲ ਵਿਤਕਰਾ ਹੈ, ਇਹ ਕੇਂਦਰ ਦੀ ਧੱਕੇਸ਼ਾਹੀ ਹੈ, ਪੰਜਾਬ ਪ੍ਰਤੀ ਮਤਰਿਆ ਵਿਵਹਾਰ ਹੈ। ਕਿ ਉਹਨਾਂ ਨੇ ਉਹ ਗੱਲ ਫਿਰ ਦੁਹਰਾਈ, ਕਹਿੰਦੇ ਕਿ ਇਹ ਤਾਂ ਜੀ ਮਤਲਬ ਜਨਗਣ ਮਨ ਦੇ ਵਿੱਚੋਂ ਵੀ ਪੰਜਾਬ ਸ਼ਬਦ ਹਟਾ ਸਕਦੇ ਨੇ। ਸੋ ਇਸੇ ਤਰ੍ਹਾਂ ਪੰਜਾਬ ਦੀ ਝਾਕੀ ਨੂੰ ਵੀ ਬਾਹਰ ਕੀਤਾ ਗਿਆ। ਹੁਣ ਇਹਦੇ ਵਿੱਚ ਅਹਿਮ ਪਹਿਲੂ ਇਹ ਹੈ ਕਿ 3 ਝਾਕੀਆਂ ਭੇਜੀਆਂ ਸੀ, ਤਿੰਨਾਂ ਚੋਂ ਇੱਕ ਦਾ ਚੁਣਿਆ ਜਾਣਾ ਮਤਲਬ ਉਮੀਦ ਕੀਤੀ ਜਾ ਰਹੀ ਸੀ ਕਿ ਜ਼ਰੂਰ ਚੁਣੀ ਜਾਏਗੀ। ਥੀਮ ਬੜੇ ਚੰਗੇ ਸੀ ਔਰ ਉਸ ਦੇ ਬਾਵਜੂਦ ਵੀ ਇਹਨਾਂ ਚੋਂ ਕੋਈ ਝਾਕੀ ਨਾ ਚੁਣਿਆ ਜਾਣਾ ਤਾਂ ਸ਼ੰਕੇ ਤਾਂ ਖੜੇ ਹੁੰਦੇ ਆ। ਪਰ ਵੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਹਿਲੀ ਪੰਜਾਬੀਆਂ ਦੀ, ਪੰਜਾਬ ਦੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਪਾਏ ਯੋਗਦਾਨ ਨੂੰ ਪ੍ਰਤੀਕ ਕਰਦੀ, ਪੇਸ਼ ਕਰਦੀ ਝਾਕੀ ਸੀਗੀ, ਸ਼ਹੀਦਾਂ ਨੂੰ ਸਮਰਪਿਤ ਝਾਕੀ ਸੀਗੀ। ਸੋ ਉਹ ਝਾਕੀ ਸੀ। ਦੂਸਰੀ ਮਾਈ ਭਾਗੋ ਦੇ ਹਵਾਲੇ ਨਾਲ, ਉਹਨਾਂ ਦੇ ਫਲਸਫੇ ਦੇ ਹਵਾਲੇ ਨਾਲ, ਉਹ ਕੁਰਬਾਨੀਆਂ ਦੇ ਇਤਿਹਾਸ ਦੇ ਨਾਲ ਸੰਬੰਧਿਤ ਉਹ ਝਾਕੀ ਸੀ, ਨਾਰੀ ਸ਼ਕਤੀ ਦੀ ਪ੍ਰਤੀਕ ਵਜੋਂ। ਤੀਸਰੀ ਪੰਜਾਬ ਦੇ ਸੱਭਿਆਚਾਰ ਦੇ ਹਵਾਲੇ ਨਾਲ, ਪੰਜਾਬੀ ਵਿਰਸੇ ਦੇ ਹਵਾਲੇ ਨਾਲ ਝਾਕੀ ਸੀ। ਉਹ 3 ਤਰ੍ਹਾਂ ਦੀਆਂ ਝਾਕੀਆਂ ਜਿਹੜੀਆਂ ਪੇਸ਼ ਕਰਨ ਲਈ ਭੇਜੀਆਂ ਗਈਆਂ। ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬਕਾਇਦਾ ਕੇਂਦਰ ਦੀ ਚਿੱਠੀ ਦਿਖਾਈ ਕਿ ਆ ਲਓ ਜੀ, ਆਹ ਚਿੱਠੀ ਆ ਜਿਹਦੇ ਵਿੱਚ ਕਿਹਾ ਕਿ ਤੁਹਾਡੀ ਝਾਕੀ ਸ਼ਾਮਲ ਨਹੀਂ ਕੀਤੀ ਜਾ ਸਕਦੀ। ਦੂਸਰਾ, ਉਹ ਕਹਿੰਦੇ ਕਿ ਲੰਘੇ ਦਿਨੀ ਸਾਨੂੰ ਬੈਠਕ ਦੁਆਰਾ ਬੁਲਾਇਆ ਗਿਆ ਸੀ, ਉਹਦੇ ਵਿੱਚ ਬਕਾਇਦਾ ਕਿਹਾ ਗਿਆ ਸੀਗਾ ਕਿ ਜਿਹੜੀ ਮਾਈ ਭਾਗੋ ਵਾਲੀ ਆਧਾਰਿਤ ਝਾਕੀ ਆ ਤੁਹਾਡੀ, ਉਹਦੇ ਵਿੱਚ ਆਹ ਚੀਜ਼ਾਂ ਦਾ ਬਦਲਾਅ ਕਰ ਲਓ। ਕਹਿੰਦੇ ਅਸੀਂ ਉਸ ਹਿਸਾਬ ਨਾਲ ਬਦਲਾਅ ਕਰਕੇ ਨਵੇਂ ਸਿਰੇ ਤੋਂ ਉਹਨਾਂ ਨੂੰ 22 ਦਸੰਬਰ ਨੂੰ ਸੂਚਿਤ ਕਰਤਾ। ਤੇ 22 ਦਸੰਬਰ ਨੂੰ ਸੂਚਿਤ ਕਰਨ ਤੋਂ ਬਾਅਦ ਕਹਿੰਦੇ ਜੀ ਸਾਨੂੰ 26 ਤਰੀਕ ਨੂੰ ਚਿੱਠੀ ਵੀ ਆ ਗਈ। ਹੁਣ ਜੇ 26 ਨੂੰ ਚਿੱਠੀ ਆਈ ਆ ਤਾਂ 23-24 ਤੁਸੀਂ ਤੈਅ ਕਰ ਚੁੱਕੇ ਹੋ। ਤੇ ਫਿਰ ਉਹ ਕਹਿੰਦੇ ਕਿ ਆਹ ਸੁਨੇਹਾ ਲਾਉਣ ਦੀ ਕੀ ਲੋੜ ਸੀ ਜੇ ਪਹਿਲਾਂ ਹੀ ਤੈਅ ਸੀ, ਕਿਹਨੂੰ ਚੁਣਨਾ ਫਿਰ ਡਰਾਮਾ ਕਿਉਂ। ਸੋ ਕਹਿੰਦੇ 26 ਨੂੰ ਸਾਨੂੰ ਆ ਗਿਆ ਜੀ ਕਿ ਤੁਹਾਡਾ ਸੂਬਾ 'ਚ ਸ਼ਾਮਲ ਨਹੀਂ ਆ, 20 ਸੂਬੇ ਸ਼ਾਮਲ ਕੀਤੇ ਨੇ। ਹੁਣ ਜਿਹੜੇ 20 ਸ਼ਾਮਲ ਨੇ ਪ੍ਰਵੀਨ ਜੀ, ਉਹਨਾਂ ਦੇ ਵਿੱਚ ਜੇਕਰ ਮੁੱਖ ਤੌਰ ਤੇ ਮੈਂ ਦੇਖਦਾ ਤਾਂ ਹਰਿਆਣਾ ਸ਼ਾਮਲ ਹੈ, ਰਾਜਸਥਾਨ ਸ਼ਾਮਲ ਹੈ, ਯੂਪੀ ਸ਼ਾਮਲ ਹੈ, ਉੱਤਰਾਖੰਡ ਸ਼ਾਮਲ ਹੈ, ਲਦਾਖ ਸ਼ਾਮਲ ਹੈ, ਤੇਲੰਗਾਨਾ ਸ਼ਾਮਲ ਹੈ, ਤਾਮਿਲਨਾਡੂ ਸ਼ਾਮਲ ਹੈ, ਉੜੀਸਾ ਸ਼ਾਮਲ ਹੈ, ਮਨੀਪੁਰ ਹੈ, ਮਹਾਰਾਸ਼ਟਰ ਹੈ, ਮੱਧ ਪ੍ਰਦੇਸ਼ ਹੈ, ਗੋਆ ਹੈ, ਮੇਘਾਲਿਆ ਹੈ, ਕਰਨਾਟਕਾ ਹੈ, ਝਾਰਖੰਡ ਹੈ, ਗੁਜਰਾਤ ਹੈ, ਇਸੇ ਤਰ੍ਹਾਂ ਛੱਤੀਸਗੜ੍ਹ ਹੈ, ਅਸਾਮ ਹੈ, ਅਰੁਣਾਚਲ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਸ਼ਾਮਲ ਨੇ। ਇਹ ਲਗਭਗ 20 ਸੂਬੇ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿੰਦੇ ਕਿ 90% ਇਹਨਾਂ 'ਚ ਉਹ ਸੂਬੇ ਨੇ ਜਿਹੜੇ ਭਾਜਪਾ ਦੇ ਕੋਲ ਨੇ, ਭਾਈਵਾਲਾਂ ਕੋਲ ਨੇ। ਸੋ ਇਸ ਲਈ ਕਹਿੰਦੇ ਭਾਈ ਭਤੀਜਾਵਾਦ ਪੂਰੀ ਤਰ੍ਹਾਂ ਚੱਲੇ। ਮੁੱਖ ਮੰਤਰੀ ਸਾਹਿਬ ਦਾ ਇਹ ਕਹਿਣਾ ਬਿਲਕੁਲ ਦਰੁਸਤ ਹੈ ਕਿ ਲਗਾਤਾਰ 2 ਵਾਰ ਕਿਵੇਂ, ਇੱਕ ਵਾਰ ਤੁਸੀਂ ਕਿਹਾ, ਦੂਸਰੀ ਵਾਰ ਕਿਉਂ।
ਸੋ ਇਸ ਲਈ ਸ਼ੱਕੇ ਸ਼ੋਭੇ ਪੈਦਾ ਹੁੰਦੇ ਆ ਕਿ ਕਿਤਨਾ ਕਿਤੇ ਗੜਬੜ ਹੈਗੀ। ਪਰ ਇੱਕ ਸਵਾਲ ਇਹ ਵੀ ਖੜਾ ਹੈ ਕਿ ਪਿਛਲੀ ਵਾਰ ਪੰਜਾਬ ਸਰਕਾਰ ਵੱਲੋਂ ਜਿਹੜੀ ਤਜਵੀਜ਼ ਭੇਜੀ ਗਈ ਸੀ, ਉਸ ਤਜਵੀਜ਼ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲ ਰਹੀ ਹੈ ਕਿ ਲਗਭਗ ਇਹੋ ਤਿੰਨੋਂ ਥੀਮ ਪਿਛਲੀ ਵਾਰ ਭੇਜੀਆਂ ਗਈਆਂ ਸੀ, ਨਾਰੀ ਸ਼ਕਤੀ ਵਾਲੀ ਵੀ, ਸ਼ਹਾਦਤ ਨੂੰ ਸਮਰਪਿਤ ਵੀ, ਤੇ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਤੀਕ ਵਾਲੀ ਵੀ। ਸੋ ਜੇ ਉਹੀ ਥੀਮ ਤੇ ਦੁਬਾਰਾ ਭੇਜੀਆਂ, ਜੇ ਰੱਦ ਹੋ ਗਈਆਂ ਸੀ, ਫਿਰ ਉਹ ਥੀਮ ਬਦਲੇ ਜਾ ਸਕਦੇ ਸੀ। ਉਸੇ ਥੀਮ ਨੂੰ ਦੁਬਾਰਾ ਕਿਉਂ ਦੁਹਰਾਇਆ? ਕੀ ਅਧਿਕਾਰੀਆਂ ਨੇ ਕੰਮ ਕਰਨ ਤੋਂ ਗੁਰੇਜ਼ ਕੀਤਾ ਕਿ ਛੱਡੋ, ਫਾਰਮੈਲਿਟੀ ਤੌਰ ਤੇ ਭੇਜਤੀਆਂ, ਅਣਗਹਿਲੀਪਣਾ ਕੀਤਾ, ਲੱਗਿਆ ਕਿ ਪਿਛਲੀ ਵਾਰ ਦੀਆਂ ਤਿਆਰੀ ਪਈਆਂ, ਚਲੋ ਇਸ ਨੂੰ ਦੁਬਾਰਾ ਕਰ ਲਓ ਜੀ, ਜਾਂ ਕੋਈ ਹੋਰ ਪਹਿਲੂ ਹੈ? ਵੈਸੇ ਤਾਂ ਭਾਜਪਾ ਹੀ ਕੱਲ ਟੈਲੀਵਿਜ਼ਨਾਂ ਤੇ ਬੋਲ ਰਹੇ ਸੀ ਇਹ ਤਕਨੀਕੀ ਕਾਰਨ ਹੈ ਜੀ, ਕਹਿੰਦੇ ਕਮਾਲ ਹੈ ਜਨਾਬ। ਝਾਕੀਆਂ 'ਚ ਤਕਨੀਕੀ ਕਾਰਨ ਕਿਹੜਾ ਆ ਗਿਆ? ਇਹਦੇ ਵਿੱਚ ਕੋਈ ਸੌਫਟਵੇਅਰ ਦੀ ਕਮੀ ਹੈ? ਬਿਲਕੁਲ ਸੋਣੀ ਰਹਿ ਗਈ ਪੰਜਾਬ ਵੱਲੋਂ। ਜੀ ਜੀ, ਅਸੀਂ 4G ਵਰਤ ਲਿਆ, 5G ਨਹੀਂ ਵਰਤਿਆ, ਮਤਲਬ ਤਕਨੀਕੀ ਕਮੀ। ਭਾਜਪਾਈ ਲੀਡਰ ਕੱਲ ਵੱਖ-ਵੱਖ ਚੈਨਲਾਂ ਦੇ ਉੱਤੇ, ਆਰਪੀ ਸਿੰਘ ਨੂੰ ਮੈਂ ਸੁਣ ਰਿਹਾ ਸੀ, ਹੋਰਾਂ ਨੂੰ ਵੀ ਸੁਣ ਰਿਹਾ ਸੀ, ਨਹੀਂ ਜੀ ਇਹ ਤਕਨੀਕੀ ਕਾਰਨ ਹੁੰਦੇ ਆ ਕੁਝ ਉਹਨਾਂ ਕਰਕੇ। ਮਤਲਬ ਤਕਨੀਕੀ ਕਾਰਨ ਸਿਰਫ ਇਹ ਹੈ ਕਿ ਪੰਜਾਬ 'ਚ ਭਾਜਪਾ ਦੀ ਸਰਕਾਰ ਨਹੀਂ ਹੈ, ਇਸ ਲਈ ਸਾਡੀ ਝਾਕੀ ਨਹੀਂ ਚੁਣੋਗੇ। ਮਤਲਬ ਇੱਥੇ ਡਬਲ ਇੰਜਨ ਸਰਕਾਰ ਨਹੀਂ ਹੈ, ਇਸ ਲਈ ਨਹੀਂ ਚੁਣੋਗੇ। ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਸ ਲਈ ਨਹੀਂ ਚੁਣੋਗੇ। ਉਹ ਪਾਰਟੀ ਦੀ ਸਰਕਾਰ ਹੈ ਜਿਹਦੀ ਮਰਜ਼ੀ ਹੈ, ਚੁਣੀ ਤਾਂ ਪੰਜਾਬ ਨੇ ਆ ਨਾ, ਪੰਜਾਬ ਦੀ ਪ੍ਰਤੀਨਿਧਤਾ ਕਰਦੀ ਹੈ। ਤੇ ਝਾਕੀਆਂ ਪੰਜਾਬ ਦੇ ਇਤਿਹਾਸ ਨੂੰ ਦਿਖਾਉਂਦੀਆਂ ਨੇ, ਪੰਜਾਬ ਦੀ ਕੁਰਬਾਨੀ ਨੂੰ ਦਿਖਾਉਂਦੀਆਂ ਨੇ, 26 ਜਨਵਰੀ ਦੇ ਉਸ ਗਣਤੰਤਰ ਦਿਵਸ ਦੀ ਪਰੇਡ ਦੀ ਸ਼ਾਨ ਵਧਾਉਣ ਵਾਲਾ ਦਾ ਪ੍ਰਤੀਕ ਨੇ। ਪਰ ਤੁਸੀਂ ਉਹਨਾਂ ਨੂੰ ਜਾਣ ਕੇ ਲਗਾਤਾਰ 2 ਵਾਰ ਅਣਗੌਲਿਆਂ ਕੀਤਾ ਜੀ। ਇਹਦੇ ਪਿੱਛੇ ਭਾਜਪਾ ਦੀ ਇੱਕ ਸ਼ਰਾਰਤ, ਇੱਕ ਸੋਚ, ਇੱਕ ਰਾਜਨੀਤੀ ਝਲਕਦੀ ਹੈ। ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਸ ਮਸਲੇ ਤੇ ਰੋਸਾ ਪ੍ਰਗਟਾਇਆ ਜੀ, ਆਪਣੀ ਦਲੀਲ ਦਿੱਤੀ, ਤੇ ਉਹਨਾਂ ਨੇ ਨਾਲ ਇਹ ਵੀ ਕਿਹਾ, ਜਦੋਂ ਇਹ ਵੀ ਸਵਾਲ ਆਇਆ ਉੱਥੇ ਕਿ ਜੀ ਪਿਛਲੀ ਵਾਰ ਵੀ ਰਹਿ ਗਈਆਂ ਸੀ, ਇਸ ਵਾਰ ਵੀ ਰਹਿ ਗਈਆਂ, ਉਹ ਕਹਿੰਦੇ ਨਹੀਂ ਪਿਛਲੀ ਵਾਰ ਤਾਂ ਪਹਿਲੀ ਸਰਕਾਰ ਦੇ ਸਮੇਂ ਤੋਂ ਤਿਆਰੀ ਸੀ, ਉਹਨਾਂ ਵੱਲੋਂ ਤਿਆਰ ਕੀਤਾ ਹੋਇਆ ਸੀ ਸਾਰਾ ਕੁਝ, ਇਸ ਲਈ ਉਹ ਉੱਥੇ ਸਾਡਾ ਇੰਨਾ ਰੋਲ ਨਹੀਂ ਆਉਂਦਾ, ਇਸ ਵਾਰ ਸਾਰਾ ਕੁਝ ਸਾਡੇ ਤੇ। ਮੁੱਖ ਮੰਤਰੀ ਸਾਹਿਬ ਇਹ ਗੱਲ ਭੁੱਲ ਗਏ ਕਿ ਤੁਹਾਡੀ ਸਰਕਾਰ ਨੇ 2022 ਦੇ ਮਾਰਚ ਮਹੀਨੇ 'ਚ ਸਹੁੰ ਚੁੱਕ ਲਈ ਸੀ। 16 ਮਾਰਚ 2022 ਨੂੰ ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਬਤੌਰ ਮੁੱਖ ਮੰਤਰੀ ਸਹੁੰ ਚੁੱਕ ਲਈ ਸੀ ਜੀ ਜੀ। ਮਾਰਚ ਤੋਂ ਬਾਅਦ ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ 'ਚ ਜਾ ਕੇ ਤਜਵੀਜ਼ ਮੰਗੀ ਜਾਂਦੀ ਹੈ। ਤੇ ਜੇ ਅਗਸਤ ਤਜਵੀਜ਼ ਮੰਗੀ ਤਾਂ ਫਿਰ ਉਹ 'ਚ ਪਿਛਲੀ ਸਰਕਾਰ ਕਿੱਥੋਂ ਆ ਗਈ ਜਨਾਬ? ਤੇ ਜੇ ਉਹ ਵੀ ਮਾਰਚ ਤੋਂ ਦਸੰਬਰ ਤੱਕ ਦੇਖਾਂ, ਹੁਣ ਦਸੰਬਰ 'ਚ ਆ ਕੇ ਰੱਦ ਹੋਈ ਹੈ, ਤਾਂ ਪਿਛਲੀ ਵਾਰ ਦਾ ਦਸੰਬਰ ਮਾਰਚ ਤੋਂ ਬਾਅਦ 9 ਮਹੀਨਿਆਂ ਬਾਅਦ ਆਇਆ। ਮੈਂ ਮਾਰਚ ਦੇ 15 ਦਿਨ ਕੱਢ ਵੀ ਦੇਵਾਂ, ਅਪ੍ਰੈਲ ਪੂਰਾ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜੀ ਜੀ, 9 ਮਹੀਨਿਆਂ ਦੇ ਵਿੱਚ ਤੁਹਾਡੀ ਤਿਆਰੀ ਕਿਉਂ ਨਹੀਂ ਹੋਈ ਬਈ? ਇਹ ਪਿਛਲੀ ਸਰਕਾਰ ਦੇ, ਇਹਦਾ ਮਤਲਬ ਪਿਛਲੀ ਵਾਰ ਵੀ ਤੁਹਾਡੀ ਅਗਵਾਈ ਹੇਠ ਚੋਣ ਨਹੀਂ ਹੋਈ, ਇਸ ਵਾਰ ਵੀ ਤੁਹਾਡੀ ਅਗਵਾਈ ਹੇਠ ਚੋਣ ਨਹੀਂ ਹੋਈ। ਪਿਛਲੀ ਵਾਰ ਜਿਹੜੇ ਵਿਸ਼ੇ ਭੇਜੇ ਸੀ ਉਹੀ ਵਿਸ਼ੇ ਤੁਸੀਂ ਇਸ ਵਾਰ ਭੇਜੇ। ਕੀ ਅਧਿਕਾਰਤ ਪੱਧਰ ਤੇ ਗਲਤੀ ਹੈ, ਵਿਭਾਗ ਪੱਧਰ ਤੇ ਗਲਤੀ ਹੈ, ਸਰਕਾਰ ਦੀ ਅਣਗਹਿਲੀ ਹੈ, ਇਸ ਪਰ ਘੱਟ ਨਜ਼ਰਸਾਨੀ ਹੈ, ਤੇ ਹੁਣ ਕੀ ਤੁਸੀਂ ਵੀ ਭਾਜਪਾ ਵਾਂਗ ਰਾਜਨੀਤੀ ਉਹਦਾ ਨਹੀਂ ਕਰ ਰਹੇ ਇਸ ਵਿਸ਼ੇ ਤੇ? ਹਾਂ, ਇਸ ਮਸਲੇ ਤੇ ਲਾਮਬੰਦੀ ਦੀ ਲੋੜ ਹੈ। ਮੇਰੇ ਧਿਆਨ 'ਚ ਇੱਕ ਵਾਰ ਕੇਂਦਰ ਨੇ ਇਸੇ ਤਰ੍ਹਾਂ ਰੱਦ ਕੀਤੀ ਸੀ ਪੰਜਾਬ ਦੀ ਝਾਕੀ, ਤੇ ਪ੍ਰਕਾਸ਼ ਸਿੰਘ ਬਾਦਲ ਦਿੱਲੀ ਜਾ ਕੇ ਬਹਿ ਗਏ ਸੀ ਤੇ ਝਾਕੀ ਸ਼ਾਮਲ ਕਰਾ ਕੇ ਮੁੜੇ। ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ 3 ਕਰੋੜ ਪੰਜਾਬੀਆਂ ਦੀ ਪ੍ਰਤੀਨਿਧੀ ਕਰਦਾ ਤੇ 3 ਕਰੋੜ ਪੰਜਾਬੀਆਂ ਸੁਖਬੀਰ ਬਾਦਲ ਵੀ ਆਉਂਦਾ, ਤੇ ਸੁਨੀਲ ਜਾਖੜ ਵੀ ਆਉਂਦਾ, ਤੇ ਕੈਪਟਨ ਅਮਰਿੰਦਰ ਵੀ ਆਉਂਦਾ, ਤੇ ਉਹਨਾਂ ਸਾਰਿਆਂ ਨੂੰ ਨਾਲ ਲੈ ਜਾ ਕੇ ਦਰੀ ਵਿਛਾ ਕੇ ਉੱਥੇ ਬੈਠੋਗੇ? ਚਲੋ ਮੇਰੇ ਨਾਲ ਭਾਈ ਜੀ। ਕਹਿੰਦਾ ਜੀ ਹਾਂ ਝਾਕੀ ਸ਼ਾਮਲ ਹੋਣੀ ਚਾਹੀਦੀ ਸੀ ਪੰਜਾਬ ਦੀ, ਪਰ ਜੀ ਇਹ ਏਦਾਂ ਨਹੀਂ ਕਹਿਣਾ ਚਾਹੀਦਾ ਕਿ ਹਾਂ ਕੇਂਦਰ ਵਿਤਕਰਾ ਕਰਦਾ। ਫਿਰ ਕੌਣ ਕਰਦਾ ਵਿਤਕਰਾ? ਮੰਤਰੀ ਸਾਹਿਬ ਦੀ ਗੱਲ ਤਾਂ ਠੀਕ ਹੈ, ਪਰ ਉਹ ਵੀ ਇਹਦੇ ਉੱਤੇ ਸੰਜੀਦਗੀ ਕਰਨ ਦੀ ਬਜਾਏ ਰਾਜਨੀਤੀ ਵਾਲੇ ਪੱਖ ਤੋਂ ਆ ਗਏ ਨਾ ਜੀ ਜੀ। ਆਪਣੇ ਵਿਭਾਗੀ ਤਕਨੀਕੀ ਪਹਿਲੂਆਂ ਨੂੰ ਉਹਨਾਂ ਨੇ ਵੀ ਨਹੀਂ ਘੋਖਿਆ ਕਿ ਕਿੱਥੇ ਗੜਬੜ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿੰਦੇ ਕਿ ਇਹ ਵਿਤਕਰੇ ਦਾ ਅਸੀਂ ਜਵਾਬ ਹੁਣ ਇਸ ਰੂਪ 'ਚ ਦਿਆਂਗੇ ਕਿ ਪੰਜਾਬ ਦੇ ਵਿੱਚ, ਪੂਰੇ ਪੰਜਾਬ 'ਚ ਝਾਕੀਆਂ ਘੁਮਾਵਾਂਗੇ, ਸਾਡੇ 26 ਜਨਵਰੀ ਦੇ ਸਮਾਗਮ ਹੋਣਗੇ ਉਹਨਾਂ 'ਚ ਵੀ ਦਿਖਾਵਾਂਗੇ, ਤੇ ਪੂਰੇ ਪੰਜਾਬ 'ਚ ਇਹ ਲਿਖ ਕੇ ਕਿ ਕੇਂਦਰ ਵੱਲੋਂ ਰੱਦ ਕੀਤੀਆਂ ਗਈਆਂ ਝਾਕੀਆਂ। ਸੋ ਇਹ ਫੱਟਾ ਲਾ ਕੇ, ਇਹ ਤਖਤੀ ਲਾ ਕੇ ਕਹਿੰਦੇ ਇਹਨਾਂ ਝਾਕੀਆਂ ਨੂੰ ਪੰਜਾਬ 'ਚ ਦਿਖਾਵਾਂਗੇ। ਸੋ ਇਸ ਲਈ ਇਹ ਰਾਜਨੀਤਿਕ ਮੁੱਦਾ ਬਣ ਗਿਆ ਲਗਾਤਾਰ 2 ਵਾਰ ਰੱਦ ਹੋਣ ਦਾ, ਤੇ ਇਹਦੇ ਪਿੱਛੇ ਕੇਂਦਰ ਦਾ ਵਿਤਕਰਾ, ਕੇਂਦਰ ਦੀ ਘਟੀਆ ਰਾਜਨੀਤੀ ਦਾ ਝਲਕਦੀ ਹੈ, ਤੇ ਮੌਕਾ ਸਾਡੀਆਂ ਧਿਰਾਂ ਨੂੰ ਵੀ ਫਿਰ ਰਾਜਨੀਤੀ ਕਰਨ ਦਾ ਮਿਲ ਜਾਂਦਾ।
ਸੋ ਜਾਰੀ ਹੈ ਜੀ ਇਸ ਮੁੱਦੇ ਤੇ ਰਾਜਨੀਤੀ ਹੁਣ। ਜੀ ਬਿਲਕੁਲ।